पैसा 1 रुपए भी नहीं लेना है। पैसा 1 रुपया भी नहीं लेना। सरदार साहब को लिए मैं ऐसे देना है। क्या बात, देख लो जी मुहब्बत पठाना दी सरदारा नाल है। मैं ऐसे देना है, कोई बात नहीं है, 2 दिन तुम ले जाओ। क्या बात है। अस्सलाम वालेकुम जी, सत श्री अकाल, प्रणाम दोस्तों। मैं नासिर खसाना, ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ। ਸਾਡਾ ਅੱਜ ਦਾ ਵਲੌਗ ਜਿਹੜਾ ਨਾ ਜੀ ਇਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਅੱਜ ਦੇ ਵਲੌਗ 'ਚ ਖਾਸ ਗੱਲ ਹੈ ਕਿ ਟੀ ਆਰ ਕੋਹਲੀ ਸਾਹਿਬ ਪੱਗ ਬੰਨਣਗੇ, ਪੱਗ ਬੰਨ ਕੇ ਜਾਣਗੇ ਸਰਦਾਰਾਂ ਦੇ ਨਾਲ। ਔਰ ਜਾਣਾ ਕਿੱਥੇ ਆ? ਜੜਾਂਵਾਲਾ, ਲਾਇਲਪੁਰ। ਹਾਂਜੀ, ਜੜਾਂਵਾਲਾ ਤਲਤ ਸਾਹਿਬ ਕੋ ਜਾਣਾ। ਉਸ ਤੋਂ ਬਾਅਦ ਫਿਰ ਸਰਦਾਰ ਸਾਹਿਬ ਉਹਨਾਂ ਨੇ ਆਪਣੇ ਜਿਹੜੇ ਉੱਥੋਂ ਦੇ ਪਿੰਡ ਵਾਲੇ ਉੱਠ ਕੇ ਆਏ ਉਹਨਾਂ ਦੇ ਕੋਲ ਜਾਣਾ। ਉਹਨਾਂ ਨਾਲ ਅੱਛੀ ਖਾਸੀ ਮੀਟਿੰਗ ਜਿਹੜੀ ਇਹਨਾਂ ਦੀ ਹੋਣੀ ਆ। ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਜੀ? ਅਸੀਂ ਚੜ੍ਹਦੇ ਪੰਜਾਬ ਤੋਂ, ਵੈਸੇ ਹੀ ਅਮਰੀਕਨ ਸਿਟੀਜ਼ਨ ਆ। ਹਾਂਜੀ, ਤੇ ਕਿਸਾਨਾ ਸਾਹਿਬ ਸਾਨੂੰ ਤੇ ਆ ਛੋਟੇ ਵੀਰਾ ਜੀ ਟੀ ਆਰ ਕੋਹਲੀ ਸਾਹਿਬ ਵਧੀਆ, ਪੀ ਆਰ ਕੋਹਲੀ ਸਾਹਿਬ ਵਧੀਆ ਐਂਟਰਟੇਨਮੈਂਟ ਕਰਾ ਰਹੇ ਆ। ਹਾਂਜੀ, ਆ ਪੱਗ ਦੀ ਹੁਣ ਪੂਣੀ ਕਰ ਲਈ ਆ ਜੀ। ਹੁਣ ਟੀ ਆਰ ਕੋਹਲੀ ਸਾਹਿਬ ਆਪਣਾ ਸਰਦਾਰ ਬਣਨ ਲੱਗੇ ਆ ਜੀ। ਬਿਲਕੁਲ ਜੀ। ਹਾਂਜੀ, ਪੰਜਾਬੀ ਰੰਗ ਅਸੀਂ ਵੀ ਲੈਂਦੇ ਚੜ੍ਹਦੇ ਤੇ ਪੰਜਾਬੀ ਜਿਹੜੇ ਨਾ ਹੁਣ ਸਰਦਾਰ ਬਣ ਜਾਣਗੇ ਇਕੱਠੇ। ਆਸਾਨ ਸਰਦਾਰ ਲੱਗਣਾ ਹੈ, ਆਸਾਨ ਸਰਦਾਰ ਹੈ। ਸਰਦਾਰਾਂ ਨੂੰ ਪ੍ਰੋਟੋਕੋਲ ਬੜਾ ਮਿਲਦਾ, ਸੈਲਫੀਆਂ। ਮੈਂ ਕਿਹਾ ਮੈਂ ਵੀ ਬੰਨੂਗਾ ਮੇਰਾ। ਪੱਗ ਦੀ ਵੈਲਿਊ ਦਾ ਪਤਾ ਲੱਗੋ, ਪੱਗ ਦੀ ਵੈਲਿਊ ਹੈ। ਮੈਨੂੰ ਪਤਾ, ਮੈਂ ਲਾਹੌਰ ਬੰਨ ਕੇ ਆਇਆ ਸੀਗਾ, ਮੈਨੂੰ ਪਤਾ। ਮੇਰੇ ਕੋਲ ਤਾਂ ਟੂਲ ਪਲਾਜ਼ਾ ਨਹੀਂ ਸੀ ਲਿਆ, ਮੋਟਰਵੇ ਵਾਲਿਆਂ ਨੇ ਟੂਲ ਪਲਾਜ਼ਾ ਨਹੀਂ ਸੀ ਲਿਆ ਪੱਗ ਦੇਖ ਕੇ। ਉਹਨੇ ਕਿਹਾ ਕਿੱਥੋਂ? ਮੈਂ ਹੁਸ਼ਿਆਰਪੁਰੋਂ। ਕਹਿੰਦੇ ਜਾਓ ਫੇ, ਤੁਹਾਡੇ ਕੋਲ ਨਹੀਂ ਲੈਣੇ ਹੈਗੇ। ਉਦੋਂ ਹਲੇ ਸਰਦਾਰ ਇੰਨੇ ਆਮ ਪਾਕਿਸਤਾਨ ਚ ਨਹੀਂ ਸੀ ਆਉਣ ਲੱਗੇ। ਤੇ ਜੁੜੇ ਰਹੋ ਜੀ, ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੋਣ ਜਾ ਰਿਹਾ ਜੀ। ਪੱਗ ਤੇ ਆ ਰਹਾ ਕੋਹਲੀ ਸਾਹਿਬ ਵਾਸਤੇ। ਹਾਂ, ਇਹ ਨਵਾਂ ਤਰੀਕਾ ਸਿਖਾਇਆ ਪੂਰੀ ਕਰਨ ਦਾ। ਨਹੀਂ, ਇਹ ਸਹੀ ਹੈ ਤਰੀਕਾ। ਲੈ ਵੀ ਕੋਹਲੀ, ਮੁਬਾਰਕ ਹੋਵੇ, ਤੇਰੀ ਪੱਗ ਬਹੁਤ ਸੋਹਣੀ ਬੰਨ ਹੋਈ ਆ। ਧੰਨਵਾਦ ਕਰ ਇਹਨਾਂ ਦਾ। ਮੈਂ ਧੰਨਵਾਦੀ ਹਾਂ, ਦਿਲੋਂ ਧੰਨਵਾਦੀ ਹੋ। ਦਿਲੋਂ ਧੰਨਵਾਦੀ। ਹਾਂ, ਇਦਾਂ ਨਹੀਂ, ਕੱਲਾ ਧੰਨਵਾਦੀ ਨਹੀਂ, ਮੈਂ ਦਿਲੋਂ ਧੰਨਵਾਦੀ। ਸ਼ਗਨ ਵੀ ਦੇਣਾ ਪੈਣਾ ਬਾਅਦ। ਨਹੀਂ ਉਹ ਤਾਂ ਦਊਗਾ। ਸਗਨ ਅਸੀਂ ਦੇਵਾਂਗੇ ਇਹਨੂੰ। ਸਗਨ ਦਾ ਰੁਪਈਆ ਵੀ ਅਸੀਂ ਦੇਣਾ ਮੁੰਡੇ ਨੂੰ। ਹਾਂ, ਤੇ ਗਾਹਾਂ ਵਾਸਤੇ ਵੀ ਹੌਸਲੇ ਬੰਨ ਕੇ ਲੈ ਫੜ ਵਾਹ। ਪਿਆਰ ਨਾਲ ਸਾਂਭ ਕੇ ਰੱਖਣਾ ਹੈ। ਲਓ ਜੀ, ਰੁਪਈਆ ਸ਼ਗਨ ਨਾਲ ਮਿਲ ਭਾਈ ਗਿਆ। ਭਾਈ ਦੇ ਪੈਰੀ ਪੈਨੇ ਨਹੀਂ 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 ਐਡਾ ਮਾਨ ਦਿੱਤਾ ਜੀ ਪੱਗ ਬੰਨ ਕੇ। ਜਿਹੜੀ ਮੈਂ ਗੱਲ ਸੁਣਨਾ 2 ਸ਼ੇਰਾਂ ਵਾਲੀ, ਹਾਂਜੀ, ਅੱਜ ਦੇਖ ਲਓ। ਅੱਜ ਵਾਹ ਜੀ ਵਾਹ। ਸਾਰੇ ਸਮਝਣੇ ਸਮਝ ਗਏ ਹੋਣੇ ਆ, ਪਰ ਧਿਆਨ ਰੱਖਿਓ ਜਦ ਮੈਂ ਇੱਥੇ ਸ਼ੇਰ ਲਾਉਣਾ, ਉੱਪਰ ਲਾਉਣਾ। ਨਹੀਂ ਇੱਥੇ ਨਹੀਂ ਲਾਉਣਾ। ਸ਼ੇਰ ਵੀ ਹੈਗਾ ਮੇਰੇ ਕੋਲ। ਹਾਂ ਹੈ ਇੱਥੇ ਲਾ। ਹਾਂ, ਇੱਥੇ ਲਾ ਸ਼ੇਰ। ਹੈ ਹੀ ਜਗ੍ਹਾ। ਹਾਂ ਜਗ੍ਹਾ ਤਾਂ ਬਹੁਤ ਆ। ਜੀ ਆਪਾਂ ਇੰਡੀਗੋ ਹੋਟਲ ਦੇ ਵਿੱਚ ਸੀ, ਸਰ ਹੁਣੇ ਮਿਲੇ ਆ ਵਾਲੀ ਭਾਈ ਹੁਣਾਂ ਨੂੰ। ਤੇ ਇੱਥੋਂ ਹੁਣ ਅੱਜ ਆਪਾਂ ਚੈੱਕ ਆਊਟ ਕਰ ਜਾਾਂਗੇ, ਲੈਲਪੁਰ ਨੂੰ ਨਿਕਲਾਂਗੇ। ਤੇ ਵਧੀਆ ਲੱਗਿਆ। ਲਓ ਜੀ, ਬਹੁਤ ਵਧੀਆ ਜੀ। ਪੰਪ ਤੇ ਰੁਕੇ ਸੀਗੇ ਜੀ। ਪੰਪ ਤੇ ਬਾਈਆਂ ਕੋ ਭਾਣ ਲਈ ਆ। ਬੜੇ ਅੱਛੇ ਤਰੀਕੇ ਨਾਲ ਇਹਨਾਂ ਨੇ ਸਾਨੂੰ ਡੀਲ ਕੀਤਾ ਆ। ਜਲੰਧਰ ਦੇ ਆ ਜੀ। ਜਲੰਧਰ ਦੇ ਆ। ਜਲੰਧਰ ਤੋਂ ਇਹਨਾਂ ਦੇ ਫਾਦਰ ਸਾਹਿਬ ਹਕੀਮ ਸੀਗੇ। ਕਲਸੀ ਆ ਜੀ। ਅੱਛਾ, ਕਲਸੀ ਆ। ਕਲਸੀ, ਹਾਂਜੀ ਹਾਂਜੀ। ਇਹ ਗੋ ਤਾਂ ਕਲਸੀ ਹੈ ਨਾ। ਜੱਟ ਕਲਸੀ ਆ ਜੀ। ਤੇ ਕਲਸੀ ਹੈਗੀ ਆ ਜੀ, ਗੁਜਰਾਂ 'ਚ ਵੀ ਹੈਗੇ ਆ, ਜੱਟਾਂ 'ਚ ਵੀ ਹੈਗੇ ਆ। ਬੜੀ ਖੁਸ਼ੀ ਹੋਈ ਜੀ ਮਿਲ ਕੇ। ਮਹਿਮਾਨ ਆਏ हमारे जी, बहुत वेलकम। कुछ खाना पीना है? कुछ नहीं खाना पीना। बिला तो ਹੁਣ ਚੱਲੇ ਇੱਥੇ ਰਾਹੋਂ ਤੋਂ ਆਪਣੇ। अच्छा अच्छा। ਪਤਾ ਮੈਨੂੰ ਸਾਹਿਬ ਰਾਣਾ ਸਾਹਿਬ ਜੀ ਜੀ। ਐਜੂਕੇਸ਼ਨ ਡਿਪਾਰਟਮੈਂਟ ਤਿਆਰ ਹੋਏ, ਇਹਨਾਂ ਕੋਲ ਚੱਲੇ ਸੀ। ਅੱਜ ਅਸੀਂ ਆਪਣੇ ਪਿੰਡੂਆਂ ਨੂੰ ਮਿਲਣਾ। 417 ਚੱਕ ਤੇ 469 ਚੱਕ। ਸਹੀ ਸਹੀ। ਹਾਂ ठीक है, ਇਹਨਾਂ ਤੋਂ ਕਿਸਾਨਾ ਸਾਹਿਬ ਦੱਸੋ ਆਪਣਾ ਲਿੰਕ। हाँ जी, मैं ਦੇ ਦਿਓ ਜਾ ਕੇ, ਥੋੜੀ ਆ ਜਾਣੀ ਹੈ। ठीक हो गया जी जी। ਠੀਕ ਹੈ ਜੀ। ਇਹ ਬਾਈ ਬਲੱਡ ਬਲੱਡ ਰਿਲੇਸ਼ਨ ਸਾਡਾ ਇੱਕ ਹਾਂਜੀ, ਬਿਲਕੁਲ ਚੱਲਿਆ ਆ ਰਿਹਾ। ਜੇ ਤੁਸੀਂ ਕਹਿੰਦੇ ਕਾਲਸੀ ਆ, ਚਲ ਸੋਧੀ ਆ, ਮੈਨੂੰ ਕਾਲਸੀ ਲਿਆ ਕੇ ਦਿਖਾ ਕਿੱਥੇ ਕਾਲਸੀ ਆ। ਆਰਾਮ ਚ ਦਿਖਾਲ ਦੇ ਕਾਲਸੀ ਹੈ। ਹਾਂ, ਨਹੀਂ, ਨਹੀਂ, ਆਪਣਾ ਪੰਜਾਬੀਆਂ ਦਾ ਨਾਂ ਕਿੰਨਾ ਕਲਚਰ ਦਾ ਉਹਦਾ ਨਾਂ ਸਾਡਾ ਫਲਾਗ ਦਾ ਲਾਤੀ ਕੀ ਬੋਲੀਆਂ ਸੀ ਜੀ। ਕੋਈ ਚੀਜ਼ ਸਾਡੀ ਕਿੰਨਾ ਚੱਲਦੀ, ਉਹਦਾ ਫੂਡ ਨਹੀਂ ਚੱਲਦਾ, ਸਾਡੇ ਗਾਣੇ ਚੱਲਦੇ। ਠੀਕ ਆ। ਲਓ ਜੀ, ਸਾਡੇ ਬਾਈ ਜਿਹੜੇ ਨਾ ਇਹ ਟਰੱਕਾਂ ਦੇ ਬਹੁਤ ਸ਼ੌਕੀਨ ਸੀ। ਮਨਾਸ ਸਾਹਿਬ। ਹਾਂਜੀ ਹਾਂਜੀ। ਤੇ ਇਹ ਹੁਣ ਟਰੱਕ ਸਾਨੂੰ ਅਚਾਨਕ ਲੰਘਦੇ ਵੜਦੇ ਨਾ ਟੱਕਰ ਹੀ ਗਿਆ। ਇੱਕ ਮਿਲ ਗਿਆ ਪਠਾਣਾ ਦਾ ਟਰੱਕ ਆ ਜੀ, ਪਰਵੇਜ਼ ਖਾਨ ਸਾਹਿਬ ਦਾ। ਸੇਫਟੀ ਦੇ ਹਵਾਲੇ। ਹਾਂ, ਕੀ ਬਾਤ ਹੈ। ਇਹਦੀ ਬਣਾਵਟ ਬਹੁਤ, ਸ਼ਿੰਗਾਰ ਬਹੁਤ ਹੁੰਦਾ ਇਹਦੇ ਤੇ। ਆ ਜਦੋਂ ਰਾਤ ਨੂੰ ਲਾਈਟਾਂ ਪੈਣੀਆਂ ਨਾ, ਕੱਲੀ ਕੱਲੀ ਉਹ ਜਾਊਂਗਾ ਨਾ। ਅੱਛਾ, ਉਹਨਾਂ ਦਾ ਆ ਜਾਓ ਯਾਰ, ਸਾਡੇ ਫੋਟੋ ਕਰਾਉਣੀ ਤੇ ਅਸੀਂ ਵੀਡੀਓ ਕਰਾਉਣੀ, ਫੋਟੋ ਕਰਾਉਣੀ ਆ ਤੁਹਾਡੇ ਟਰੱਕ ਨਾਲ। ਕੀ ਬਾਤਾਂ ਵੀਰੇ ਕਿ ਮੈਂ ਖੂਬਸੂਰਤੀ ਦੀ ਇੱਕ ਆਪਣੀ ਮਿਸਾਲ ਆ ਜੀ ਇਹ ਟਰੱਕ। ਸਹੀ ਗੱਲ ਹੈ। ਤੇ ਇਹ ਇਹਦੇ ਟਰੱਕ ਜਿੰਨੀ ਤਾਂ ਇਹਦੇ ਡੈਕੋਰੇਸ਼ਨ ਜਿੰਨੀ ਮਾਲੀਅਤ ਆ ਨਾ ਇਹਦੀ ਟਰੱਕ ਦੀ, ਉਨੇ ਦੀ ਹੀ ਇਹਦੇ ਤੇ ਡੈਕੋਰੇਸ਼ਨ ਕਰ ਦਿੰਦੇ ਆ। ਕੀ ਬਾਤ ਆ। ਇਹਦੀ ਅਸਲ ਖੂਬਸੂਰਤੀ ਰਾਤ ਨੂੰ ਵੇਖਣ ਨੂੰ ਮਿਲਦੀ ਹੈ ਜੀ ਮਨਾਸ ਸਾਹਿਬ। ਅੱਛਾ ਜੀ। ਜਦੋਂ ਇਹ ਰਾਤ ਨੂੰ ਤੇ ਲਾਈਟਾਂ ਪੈਂਦੀਆਂ ਨਾ, ਆ ਚਮਕੋ ਸਾਰੀ
ਜਿੰਨੀ ਵੀ ਆ ਉਹ ਖਾਨ ਸਾਹਿਬ ਨਾਲ ਗੱਲ ਕਰਦੇ ਆ। ਆ ਜਿਹੜੀਆਂ ਟਾਰਪਾਂ ਬੰਦੇ ਆ ਹਾਂ ਕੀਤੀਆਂ ਹੋਈਆਂ ਖਿੱਚ ਆ ਦੇਖੋ ਹਾਂ ਬਲੋਚਿਸਤਾਨ ਐਨੇ ਜੇ 550 ਕੋਇਟਾ ਦਾ ਨੰਬਰ ਹੈ ਜੀ। ਕੀ ਬਾਤਾਂ ਕਹਿੰਦੇ ਹੁੰਦੇ ਨੇ, ਹਾਂ। ਮਾਖਿਆ ਲਾ ਕਹਿੰਦੇ ਹੁੰਦੇ ਆ। ਖਾਨ ਸਾਹਿਬ ਇਹ ਕਿੰਨੇ ਦਾ ਆ ਜਾਂਦਾ ਟਰੱਕ? ਤੁਹਾਡਾ ਬਲ ਆਪਣਾ ਨਾਮ ਦੱਸੋ। जी ਤੁਹਾਡਾ ਨਾਮ, आपका नाम क्या है? अब्दुल वहाब। ਅਬਦੁਲ ਵਹਾਬ। ये आपका ट्रक है या आप ये ड्राइवर है। ड्राइवर हैं आप? ਉਹ ਵੈਸੇ ਕਿੰਨੇ ਦਾ ਬਣ ਜਾਂਦਾ ਇਹ कितने ਟਰੱਕ? का बनता है ट्रक? ये तकरीबन साहब इस टाइम जो इसका फ्रेम जो खाली आता है हाँ, फ्रेम तकरीबन 3,30,000 रुपये था। 3 करोड़ 30। 3 करोड़ 30 हाँ। लाख का। 50 लाख और खर्चा इस पे आ जाएगा। बॉडी एडुकेशन बनाएगा ਹਾਂ इसके 50 लाख और खर्चा था। ਵਾਹ ਜੀ कागज और टायर से अलावा हाँ हाँ। ਹਾਂ ਹਾਂ जो कागज बनाएगा टायर बना डालेगा तो ਯਾਨੀ ਟੋਟਲ ਕਿੰਨੇ ਲੱਗ ਜਾਂਦੇ ਆ ਟੋਟਲ? तकरीबन टोटल 4.5 करोड़। 4.5 ਕਰੋੜ। ਇਹਦਾ ਟਰਬੋ ਇੰਜਨ ਹੈ ਜੀ, हाँ ਹੈ ਨਾ? 2D ਟਰਬੋ 500 ਤੇ ਕਿੰਨਾ weight ਚੱਕ ਲੈਂਦੇ ਜੀ? ਭਾਰ ਕਿੰਨਾ ਇਹਦੇ ਵਿੱਚ ਆ ਜਾਂਦਾ? ਕਿੰਨੇ ਟਨ? ये तकरीबन जो वजन जो कितना डालना है उतना डालो। अच्छा। वजन का कोई पाबंदी नहीं था इस पे। ਅੱਛਾ। न कोई पहाड़ पे 50 खड़ा टन हो तो लेकर जाएगा, आता नहीं था। 50, 60, 70 टन डाला हुआ। ਓ ਅੱਛਾ। 70 टन भी डाला। ਇਹ ਬਹੁਤ ਵਧੀਆ ਟਰੱਕ ਹੈ। इंशाल्लाह ਸੋਹਣੇ ਆ ਖੂਬਸੂਰਤ ਆ। ਹਾਂ। अंदर भी देखो जो ਹਾਂ ਅੰਦਰੋਂ ਦਿਖਾ ਅੰਦਰੋਂ ਥੈਂਕ ਯੂ ਤੇਰਾ। ਅੰਦਰ ਕੋਈ ਹੈ ਇਸਕੇ? ਪਿਆ ਹੋਣਾ ਕੋਈ ਸੁੱਤਾ ਸਪੇਅਰ ਹੋਣਾ ਕੈਲੰਡਰ। ਸੁੱਤਾ ਪਿਆ ਇੱਕ ਜਰਾ। मैंने सोता नहीं हुआ था। ਆ ਬੰਦ ਕਰੀ ਗਾਣਾ। ते बंद। ਵਾਹ। ਵਾਹ ਜੀ ਵਾਹ। ਅੰਦਰ ਵੀ ਸਜਿਆ। ਬਹਿ ਕੇ ਵੀ ਦੇਖੋ ਕਿ ਪਾਲੀ ਸਾਈਡ ਤੋਂ ਡਰਾਈਵਰ ਸਾਈਡ ਤੋਂ ਬੈਠੋ। ਉਧਰ ਆ। ਨਹੀਂ ਨਹੀਂ ਮੈਂ ਇੱਕ ਹੋਰ ਖਾਬ ਪੂਰਾ ਹੋਣ ਜਾ ਰਿਹਾ ਜੀ ਸਰਦਾਰ ਸਾਹਿਬ ਦਾ। ਇੱਕ ਤੇ ਪਾਕਿਸਤਾਨ ਆਉਣ ਦਾ ਖਾਬ ਸੀ, ਦੂਸਰਾ ਇਸ ਟਰੱਕ ਤੇ ਬਹਿਣ ਦਾ ਖਾਬ ਸੀ। ਸਹੀ ਗੱਲ ਆ। ਉਹ ਵੀ ਹੁਣ ਦੇਖੋ ਜੀ ਪੂਰਾ ਹੋਣ ਰਿਹਾ। ਇੱਥੇ ਇੱਥੇ ਪੈਰ ਰੱਖੋ, ਦੇਖੋ ਡਿੱਗ ਨਾ ਪਿਓ ਕਿਤੇ। ਵਾਹ, ਇਹ ਚੜਨ ਲਈ ਵੀ ਬੰਦੇ ਨੂੰ ਕਮਾਂਡੋ ਟ੍ਰੇਨਿੰਗ ਲੈਣੀ ਪੈਂਦੀ ਆ। ਅਰੇ ਵਾਹ, ਬੜਾ ਕੰਫਰਟੇਬਲ ਆ। ਕੰਫਰਟੇਬਲ ਆ। ਢਿੱਡ ਨਾਲ ਤਾਂ ਨਹੀਂ ਲੱਗਦਾ ਸਟੀਅਰਿੰਗ? ਨਹੀਂ 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 ਠੀਕ ਆ। ਸੀਟ ਅੱਗੇ ਪਿੱਛੇ ਹੋ ਜਾਂਦੀ ਹੋਣੀ ਆ। ਹਾਂ ਹੋ ਜਾਂਦੀ ਹੁਣੀ ਨਹੀਂ, ਪਰ ਠੀਕ ਆ। ਠੀਕ ਆ। ਆ ਦੇਖੋ ਦੇਖੋ ਨਾ, ਖਾਲੀ ਆ ਬਿਲਕੁਲ। ਹਾਂ ਕੀ ਬਾਤ ਆ। ਤਾਂ ਵਾਹ ਜੀ ਵਾਹ, ਬਹੁਤ ਮੌਜਾ ਆ ਗਈ ਹੈ। ਅੱਛੀ ਗੱਲ ਆ। ਕਮਾਲ ਹੈ ਜੀ। ਇਹ ਰੈਂਟ ਤੇ ਨਹੀਂ ਮਿਲ ਸਕਦਾ 2 ਦਿਨ ਲਈ? 2 दिन ਲਈ 2 दिन के लिए रेंट पे मिल सकता है? बिल्कुल। ਉਹ ਕਹਿੰਦੇ ਲੈ ਜਾਓ, ਉਦਾਂ ਹੀ ਲੈ ਜਾਓ ਤੁਸੀਂ। ले जाओ सर। ਹਾਂ ਲੈ ਜਾਓ। किधर ले जाएगा उधर ले जाओ। ਪੈਸੇ ਕਿੰਨੇ? ਸਟਾਰਟ करो तो पैसा 1 रुपए भी नहीं लेना है। पैसा जो 1 अजय रुपया भी नहीं लेना। सरदार साहब को लिए मैं ऐसे देना है। ਹਾਂ ਕੀ ਬਾਤ। ਦੇਖ ਲਓ ਜੀ ਮੁਹੱਬਤ ਪਠਾਣਾ ਦੀ ਸਰਦਾਰਾਂ ਨਾਲ ਹੈ। मैं ऐसे देना है, कोई हाँ। बात नहीं है। 2 दिन तुम ले जाओ। ਹਾਂ ਕੀ ਬਾਤ ਹੈ। हाँ स्टार्ट कर दो, गाड़ी नोटल करो। है जमाना। ਜ਼ਮਾਨਾ ਗਾੜੀ ਨਿਊਟਰਲ ਕਰੋ। ਉਹ ਮੋਰਿਓਂ ਪਰੇ ਹੋ ਜਾਓ, ਕਿਤੇ ਉੱਪਰ ਹੀ ਨਾ ਚੜਾ ਦੇਣਾ। चाबी लगा हुआ है सरदार। ਹਾਂ ਚਾਬੀ ਲੱਗੀ ਆ। ਲਓ ਜੀ ਸਟਾਰਟ ਹੋ ਗਿਆ। हैंड ब्रेक है कस का। ਹਾਂ ਉਦਾਂ ਦੇ ਚਲਾ ਲੈਂਦੇ ਹਰ ਤਰ੍ਹਾਂ ਦੀ ਗੱਡੀ ਇਹ। ਹਾਂਜੀ ਮਨਾਜ ਸਾਹਿਬ, ਤੁਸੀਂ ਹੁਣ ਟਰੱਕ ਦੀ ਡਰਾਈਵਰੀ ਪਾਕਿਸਤਾਨ ਚ ਕਰ ਲਈ, ਹਾਂਜੀ ਹਾਂਜੀ ਕਰ ਲਈ ਜੀ, ਕਰ ਲਈ। ਕਿਵੇਂ ਲੱਗਾ? ਬਹੁਤ ਵਧੀਆ ਲੱਗਾ। ਇਹ ਬੜਾ ਕਲਾਸਿਕ ਚੀਜ਼ ਆ ਜੀ ਇਹ। ਅੱਛਾ। ਇਹ ਬੜੀ ਇਹਨਾਂ ਦੀ ਇੱਕ ਜਿੱਦਾਂ ਕਹ ਲਓ ਇਹਨਾਂ ਦਾ ਕਲਚਰ, ਇਹਨਾਂ ਦਾ ਸਾਰਾ ਕਲਚਰ ਵਿੱਚ ਇਹਨਾਂ ਦੇ ਦਿਸ ਰਿਹਾ ਸਾਨੂੰ। ਹਾਂਜੀ ਅੱਛਾ ਅੱਛਾ। ਇਹ ਬਹੁਤ ਵਧੀਆ ਲੱਗਾ। ਹਾਂਜੀ ਤੇ ਬਹੁਤ। ਤੁਹਾਨੂੰ ਚਲਾਉਣਾ ਵੀ easy ਆ। ਸ਼ੌਕ ਕਿੱਦਾਂ ਪਿਆ ਸੀ? ਕਿਤੇ ਦੇਖਿਆ ਸੀਗਾ? ਬਹੁਤ ਮੂਵੀਆਂ ਦੇਖੀਆਂ, ਹਾਂ ਬਹੁਤ YouTube ਵੀ ਆਪਣੇ ਮੂਵੀਆਂ ਅਫਗਾਨਿਸਤਾਨ ਦੇ ਵਿੱਚ ਮੈਂ ਦੇਖੀਆਂ। ਹਾਂ 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 ਤੇ ਮੈਨੂੰ ਬਹੁਤ ਦੇਰ ਦਾ ਸ਼ੌਂਕ ਸੀਗਾ ਵੀ ਮੈਂ ਟਰੱਕ ਕਿਤੇ ਜ਼ਰੂਰ ਦੇਖਣਾ ਹੈ। ਹਾਂ ਹਾਂ ਸਪੈਸ਼ਲੀ ਜਦੋਂ ਇਹ ਚਾਈਨਾ ਨੂੰ ਐਂਟਰ ਹੁੰਦੇ ਆ ਨਾ ਅੱਛਾ। ਪਾਕਿਸਤਾਨ ਤੋਂ, ਹਾਂ ਹਾਂ। ਉੱਥੇ ਵੀ ਮੈਂ ਕਾਫੀ ਵੀਡੀਓ ਦੇਖੀਆਂ। ਇਹਨਾਂ ਨਾਲ ਦੀ ਡਰਾਈਵਰੀ ਜਿਹੜੀ ਹੈ ਨਾ ਕੋਈ ਨਹੀਂ ਕਰ ਸਕਦਾ। ਸਹੀ ਗੱਲ ਹੈ। ਖਾਣਾ ਨਾਲ ਦੀ ਡਰਾਈਵਰੀ। ਸਾਨਾ ਸਾਹਿਬ ਆ ਮੁੰਡੇ ਨੂੰ ਬੁਲਾ ਲਿਆ। ਹਾਂ ਬਈ ਕੀ ਹਾਲ ਆ? ठीक ठाक। ਤੂੰ ਇੱਥੇ ਕੀ ਕਰਦਾ? मैं जिलाई करना इटा बुकने आज ਇੱਟਾ ਪਕਾने ਨਾਮ ਕੀ ਹੈ ਤੇਰਾ? मुश्ताक। ਮੁਸ਼ਤਾਕ ਸ਼ਬੀਰ? हाँ जी मोहम्मद मुश्ताक। ਮੁਹੰਮਦ ਮੁਸ਼ਤਾਕ ਹੈ ਨੂਰਾਨੀ? हाँ जी। ਅੱਛਾ ਠੀਕ ਹੋ ਗਿਆ। ਮਾਸ਼ਾਅੱਲਾ ਜੀ, ਕਿੱਡਾ ਸੋਹਣਾ ਮੁੰਡਾ ਹੈ। ਉਹ ਦਾਲ ਵਾਲਾ ਆ ਗਿਆ ਜੀ। ਉਹ ਕਿੱਦਾਂ ਬਈ? ਕੀ ਬਾਤ ਹੈ। ਹੋਰ ਸਿੱਧਾ ਸਰਦਾਰ ਸਾਹਿਬ, ਹਾਂਜੀ ਹਾਂਜੀ। ਬਾਈ ਨੇ ਖਾਨ ਨੇ ਕਿਹਾ ਗੱਡੀ ਲੈ ਜਾਓ 2 ਦਿਨ। ਹਾਂ, 2 ਦਿਨ ਤੁਹਾਡੇ ਕੋਲ ਕੋਈ ਰੈਂਟ ਨਹੀਂ ਲੈਣਾ, ਕੋਈ ਪੈਸੇ ਨਹੀਂ ਲੈਣੇ, ਸਹੀ ਗੱਲ ਆ। ਐਦਾਂ ਹੀ ਤੁਸੀਂ ਲੈ ਜਾਓ। ਠੀਕ ਇਹ ਹੈ। ਦੇਖ ਲਓ ਜੀ, ਖੁੱਲਾ ਤੁਹਾਨੂੰ ਸਦਾ ਦੇ ਦਿੱਤਾ। ਹਾਂ 4 ਕਰੋੜ ਦੀ ਗੱਡੀ ਕਿਹਦਾ ਲੈ ਜਾਓ। ऐसा डाला हुआ था, बिल्कुल 1 फर्लंग में नहीं छोड़ता था। 10,000 चालान है, 5,000 चालान है, 2,000 चालान है। ਕਰਪਸ਼ਨ करप्शन ज्यादा था। राज जो मैं इधर आ गया, ਕੱਪੜੇ ਕਹਿੰਦਾ इधर लगाया है। ਹੈਂ?
रात ਛੱਡੇ 2 ਕਰਪਸ਼ਨ बजे पे ਪੈਸੇ ਲਈ मैं ਜਾਂਦੇ आ ਆ रहा था, ये लोग खड़ा था, जो बिल्कुल मैं को ऐसा गाली दिया है, ऐसा कुछ बोल देता था। ਹਾਏ 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 जो ਹਾਏ। पाकिस्तान के हालात है, ये मुल्क हो गया। ਦੇਖੋ ਜੀ ਇਹ मैं ਇੱਜ਼ਤ ਤਾਂ अपना ਹਰ ਬੰਦਾ मजदूरी, अपना ਚਾਹੁੰਦਾ गरीबी ਹੈ। से बेजार हो गया। ਅਸੀਂ ਨੇ ਸਿਟੀਜ਼ਨ ਯਾਰ ਇੱਥੇ ਦੇ बिल्कुल मैं एक फुट भी नहीं छोड़ता था, बोलता था तूने वजन डाला हुआ है, जो वजन नहीं डाल देवे, कमाई नहीं है गाड़ी में, महंगाई ज्यादा है। ਪੈਟਰੋਲ ਡੀਜ਼ਲ ਬਹੁਤ ਮਹਿੰਗਾ। हाँ, डीजल बहुत पेट्रोल महंगा था, डीजल महंगा था, हर चीज ऐसे महंगा। हाँ। बिल्कुल मैं इस लोग से बहुत तंग हो गया था, ये अपना कारोबार से मैं बेजार। ਦੇਖੋ ਜੀ ਇੰਨੇ जो ਲੱਖਾਂ ਇੰਨੇ सरकार ਕਰੋੜਾਂ ਲਾ ਕੇ ਵੀ 18,000 ਬੰਦਾ रुपए ਪਰੇਸ਼ਾਨ ਆ। चेक करके ये लोग ले जाएगा मेरे से। ਹਾਂ ਗੱਲ ਤਾਂ ਇਹ ਹੈ ਨਾ 4 ਕਰੋੜ ਲਾ ਕੇ ਵੀ ਬੰਦਾ ਬੰਦਾ ਜਿਹੜਾ ਪਰੇਸ਼ਾਨ ਆ। ਹਾਂਜੀ बिल्कुल मैं परेशान हूँ। ਇਹ ਗੱਲ ਨਹੀਂ ਹੋਣੀ ਚਾਹੀਦੀ। ਸਹੀ ਬਾਤ। ਵਿਊਜ਼ ਆਏ ਤਾਂ ਵਿਊਜ਼ ਆ ਸਿਸਟਮ ਦੇ ਤੁਸੀਂ ਵਿਊਜ਼ ਕਰਨੇ ਆ ਭਾਜੀ ਟ੍ਰੈਫਿਕ ਵਾਲੇ ਜਿਹੜੇ ਉਹ ਤੇ ਜਿਹੜੇ ਕਰਦੇ ਰਾਤ ਨੂੰ ਆਪਣਾ ਜਿਹੜੇ ਪੈਟਰੋਲਿੰਗ ਆ ਇਹ ਨਹੀਂ ਛੱਡਦੇ। ਅੱਛਾ ਇਹ ਵੀ ਬਹੁਤ ਤੰਗ ਕਰਦੇ। भाई रात तकरीबन 2 बजे थे, जनावाला चौक में जो टोल प्लाजा कर ये चौकी के साथ खड़ा था, बोला था पर्चा करना है या 10,000 रुपए दे दो। ਕਿਹੜੀ ਸ਼ਾਇਦ ਦਾ ਪਰਚਾ? गाड़ी का ਹਾਂ ओवरलोडिंग क्यों? और लोडिंग तूने वजन ज्यादा डाला हुआ था, इसका मैं चालान करना है या पर्चा करना है। हालांकि अलाउ जो ओवरलोडिंग पैसे ਜਿਹੜੀ दे ਹੈ दे, ਇਹ ना ਸਿਰਫ कोई मोटरवे पर्चा ਤੇ है ਹੈ। ना कुछ भी है। जाओ खान साहब। ਮੋਟਰਵੇ ਤੇ ਨਹੀਂ ਅਲਾਓ ਹੈਗੀ। ਕਾ ਅਲਾਓ ਹੈਗੀ ਆ? ਮੋਟਰਵੇ ਤੇ ਅਲਾਓ ਮਤਲਬ ਮੋਟਰਵੇ ਤੇ Overload ਨਹੀਂ ਕਰ ਸਕਦੇ। ਨਹੀਂ ਕਰ ਲੇਕਿਨ ਸਕਦੇ। ਆਮ ਰੂਟ ਦੇ ਉੱਤੇ ਤੇ Local ਰੂਟਾਂ ਦੇ ਉੱਤੇ। ਚੱਲਦੀ ਆ। ਲੇਕਿਨ ਉਹ ਇਹਨਾਂ ਨੇ ਇਸ਼ੂ ਬਣਾਇਆ ਹੋਇਆ ਵਾ ਕਿ ਹੁਣ ਦੇ ਪੈਸੇ ਦੇ रात जो मैं फैसलाबाद से निकला हुआ था, 4 जगह खड़ा था पेट्रोलिंग वाला। हाँ समंदरी चौक में खड़ा था, समुद्री चौक में चिताना चौक में खड़ा था, बिल्कुल। जनावाला रोड पे खड़ा था। बिल्कुल ऐसे ही। ਹਾਂ ये कोई काम नहीं नहीं। लॉ एक चीज होती है यहाँ पर एक जो कॉमन सेंस भी होती है ना लॉ के ऊपर, वो यूज करनी चाहिए कि इन गरीब लोगों के लिए। ਚਲੋ ਜੀ ਹੁਣ ਆਪਾਂ ਚੱਲੀਏ। ਹਾਂ ਅੱਗੇ ਬੰਦੇ ਇੰਤਜ਼ਾਰ ਕਰ ਰਹੇ ਆ। ਬਹੁਤ ਸ਼ੁਕਰੀਆ ਖਾਨ ਸਾਹਿਬ ਤੁਹਾਡਾ, ਤੁਹਾਡੀ ਇੰਨੀ ਮੁਹੱਬਤ ਤੁਸੀਂ ਦਿੱਤੀ ਸਰਦਾਰਾਂ ਨੂੰ। ਜੀ ਰਾਣਾ ਸਾਹਿਬ ਕੋਲ ਪਹੁੰਚ ਗਏ ਹਾਂ ਜੀ ਅਸੀਂ ਚੱਲ ਗਿਆ ਭਾਈ ਨੇ ਬਾਹਰ ਇਸਤਕਬਾਲ ਹੋ ਰਿਹਾ। ਵਾਹ ਜੀ ਮਨਵੀਰ ਭਾਜੀ ਸਰਦਾਰ ਸਾਹਿਬ ਵੈਲਕਮ ਭਾਈ ਸਨ ਇਹ ਭਾਜੀ ਬੇਟਾ ਮਨਵੀਰ ਭਾਜੀ ਇਹ ਮੇਰੇ ਬ੍ਰਦਰ ਇਹ ਬੜਵੇ ਤੋਂ ਆ ਜੀ ਇੱਥੇ ਜਾ ਕੇ ਫਿਰ ਬੜਵੇ ਬੈਠੇ ਆ ਹਾਂ ਸਰ सरदार बलराज सिंह संधू। ਰਾਣਾ ਸਾਹਿਬ ਕੋਲ ਪਹੁੰਚ ਚੁੱਕੇ ਹਾਂ। ਜਿਹੜਾ ਵਾਲੇ ਰਾਣਾ ਤਲਤ ਸਾਹਿਬ ਹਮੇਸ਼ਾ ਜਿੰਨੇ ਵੀ ਸਾਡੇ ਚੜ੍ਹਦੇ ਪੰਜਾਬ ਤੋਂ ਜਲੰਧਰ ਸਾਈਡ ਤੋਂ ਮਹਿਮਾਨ ਆਉਂਦੇ ਉਹ ਇਹਨਾਂ ਕੋਲ ਲਾਜ਼ਮੀ ਆਉਂਦੇ ਆ, ਪਿਆਰ ਬਹੁਤ ਕਰਦੇ ਆ। ਤੇ ਆਹ ਲੱਡੂ ਜਿਹੜੇ ਜੀ ਇੱਥੇ ਤੋਂ ਸਪੈਸ਼ਲ ਸਗਾਤ ਆ, ਆਪਾਂ ਨੂੰ ਹੈਗੀ ਤਾਂ ਸ਼ੂਗਰ ਆ ਪਰ ਖਾਵਾਂਗੇ ਜ਼ਰੂਰ। ਹਾਂ ਛੱਡਦੇ ਨਹੀਂ, ਭਾਵੇਂ ਗੋਲੀ ਨਾ ਖਾਣੀ ਪੈ ਜਾਵੇ। ਰੱਖ ਤੋਂ ਲੈ ਲੈਣੇ ਆ। ਹਾਂਜੀ ਹਾਂ ਨਹੀਂ ਸਵਾਦ ਹੈ। ਮੋਤੀਚੂਰ ਲੱਡੂ ਕਹਿੰਦੇ ਇਹਨਾਂ ਨੂੰ। ਹਾਂਜੀ ਇਹ ਸਾਡਾ ਅਸਲ ਦੇ ਵਿੱਚ ਨਾ ਜੀ ਸਾਨੂੰ ਤਾਂ ਮਤਲਬ ਇਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਡੇ ਆਉਣ ਤੇ ਕਿ ਜਿਵੇਂ ਸਾਡੇ ਨਾ ਜੀ ਕਿ ਸਾਡਾ ਨਾਨਕਾ ਟੱਬਰ ਆ ਗਿਆ। ਹਾਂਜੀ ਅਸੀਂ ਦਿਲੋਂ ਜਾਣਦਾ ਹਾਂਜੀ ਤੁਹਾਡੀ ਤੇ ਉਹ ਫਿਰ ਇਹ ਕਿਉਂਕਿ ਮੈਂ ਤੁਹਾਡੇ ਸਰਦਾਰ ਸਾਹਿਬਾਨ ਦੇ ਟੇਸਟ ਨੂੰ ਸਮਝਦਾ ਹਾਂਜੀ ਕਿ ਮੈਂ ਇਹ ਚੀਜ਼ ਨਨਕਾਣੇ ਵੇਖੀ ਸੀ ਅੱਜ ਤੋਂ ਨਾ ਜੀ 30-35 ਸਾਲ ਪਹਿਲੇ ਕਿ ਤੁਸੀਂ ਲੱਡੂ ਨੂੰ ਜ਼ਿਆਦਾ ਪਸੰਦ ਕਰਦੇ ਹਾਂਜੀ ਆ ਜਾਓ ਜੀ ਲੱਡੂ ਤੁਹਾਡਾ ਇੰਤਜ਼ਾਰ ਕਰਨ ਦੇ ਆ। ਗੁੜਕਦੇ ਪਏ ਆ ਵਿੱਚ ਗਿਰੀਆਂ ਛੋਟੇ ਹੁੰਦੇ ਸੀ ਤੇ ਵੇਖਿਆ ਜਾਣਾ ਕਿ ਵਿਆਹ ਸ਼ਾਦੀਆਂ ਦੇ ਵਿੱਚ ਸਿਰਫ ਲੱਡੂ ਚੱਲਣੇ। ਹਾਂਜੀ ਹਾਂਜੀ ਉਦੋਂ ਪੀਪੇ ਰਣ ਤਾਂ ਭਰੇ ਹੁੰਦੇ ਸੀਗੇ ਤੇ ਨਾਸ਼ਤਾ ਸਵੇਰ ਨੂੰ ਜਦੋਂ ਚਾਹ ਨਾ ਦੇਣਾ ਤੇ ਨਾਲ ਲੱਡੂ ਦਿੰਦੇ। ਪਰ ਉਹ ਲੱਡੂ ਇਦਾਂ ਦੇ ਘੱਟ ਘਰ ਬਣਾਉਂਦੇ ਸੀ, ਬਹੁਤੇ ਦੂਜੇ ਬਣਾ ਦਿੰਦੇ ਸੀ ਬੂੰਦੀ ਜੀ ਵਾਲੇ। ਲਓ ਜੀ ਲੱਡੂ ਹੁਣ ਆਨੇ ਨਹੀਂ ਬਣਦਾ ਰਗੜ ਦੋ ला दो मांझा। ਐ ਮਾਂਜਾ ਲਾ ਦੋ। ਰਾਣਾ ਸਾਹਿਬ ਮਾਸ਼ਾਅੱਲਾ ਹੁਣ ਫਿੱਟ ਆ ਕੇ ਨਾ ਬਹੁਤ ਸੋਹਣੇ। ਹਾਂਜੀ ਲਾਸਟ ਟਾਈਮ ਜਦੋਂ ਆਇਆ ਸੀ ਨਾ ਤੇਰਾ ਜਿਹਾ ਸਵੈਲ ਹਾਂਜੀ ਹਾਂਜੀ ਅਸੀਂ ਮਾਸ਼ਾਅੱਲਾ ਕੈਂਸਰ ਤੋਂ ਹੋਏ ਬੜਾ ਮੁਕਾਬਲਾ ਕੀਤਾ। ਸਿਹਤਮੰਦ। ਅੱਲਾਹ ਪਾਕ ਦੀ ਜ਼ਾਤ ਨੇ ਹਿੰਮਤ ਬਖਸ਼ੀ, ਵਰਨਾ ਬੰਦੇ ਢੇਰੀ ਢਾ ਦਿੰਦੇ ਆ। ਚਲ ਲਓ ਜੀ ਚਾਹ ਲਓ ਜੀ, ਚਾਹ ਪੀ ਕੇ ਆਪਾਂ ਫਿਰ ਹੁਣ ਗੱਲਬਾਤ ਬਾਅਦ ਚ ਕਰਾਂਗੇ। ਹਾਂਜੀ ਹਾਂ ਬੰਦਾ ਗਿਆ ਜੀ, ਬੰਦਾ ਗਿਆ।
ਸਾਡੇ ਕੋਲ ਤਾਂ ਤੁਸੀਂ ਸਮਝੋ ਕਿ ਕੋਈ 14ਵਾਂ 15ਵਾਂ ਵਫਦ ਹੈ ਸਿੰਦਾ ਜਿਹੜਾ ਇਹ ਮੇਰਾ ਬੈਸਟ ਫਰੈਂਡ ਹੈ ਸਰ ਮਕਾਨ ਵੀ ਉਹੀ ਆ ਜਵਾਈ ਨਹੀਂ ਇੱਕ ਹੋਰ ਪਾਸੇ ਜਵਾਈ ਆ ਇੱਕ ਹੋਰ ਪਾਸੇ ਆਪਣਾ ਵਧੀਆ ਬੜਾ ਵਧੀਆ ਕੰਮ ਆ। ਨਾ ਕੋਈ ਸਾਲਾ ਵਾ ਨਾ ਕੋਈ ਸਾਲੀ ਹੈ ਨਾ ਸਾਸਾ ਨਾ ਸੌਣਾ ਬਿਲਕੁਲ ਵਿਹਲੇ ਹੋ ਹਾਂਜੀ ਇਹ ਹੀਮੀਅਤ ਆਪਾਂ ਜੇ ਇੱਕ ਤੇ ਫੈਸਲਾਬਾਦ ਹੋਇਆ ਨਾ ਆਪਾਂ ਨੂੰ ਇਤਫਾਕ ਜਾਣ ਦਾ ਕੱਲ ਜਾਂ ਪਰਸੋਂ ਉਤੇ ਪੂਰਾ ਪਿੰਡ ਅਸਲ ਹੀਮੀਆਂ ਤੇ ਬੈਠਾ ਫੈਸਲਾਬਾਦ ਗੁਲਾਮਾਬਾਦ ਇੱਕ ਕਲੋਨੀ ਆ ਅੱਛਾ ਤੇ ਪਰੇ 27 ਚੱਕ ਹੈ ਖਾਣੇ 28 ਦੇ ਨਾਲ ਹਾਂਜੀ ਹਾਂਜੀ ਜੀ ਜੀ ਉਹ ਤਲਵਣ ਦੇ ਵੀ ਬੈਠੇ ਉੱਥੇ ਜੀ 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 ਬਿਲਕੁਲ ਇਹਨੇ ਫਿਰ ਸੁਣਦੀ ਹੁਣ ਗੱਲਬਾਤ ਨਹੀਂ ਖੁੱਲੀ ਮਾਮਾ ਜੀ ਆਏ ਸੀਗੇ ਉਦੋਂ ਵੀ ਨਹੀਂ ਖੋਲੀ ਖੋਲੀ ਬਿਲਕੁਲ ਖੋਲੀ ਇਹਨਾਂ ਨੂੰ ਦੱਸਿਆ ਗਿਆ ਬਲਕਿ ਮੈਂ ਉਹਨਾਂ ਨੂੰ ਕਿਹਾ ਵੀ ਕਿਤੇ ਤੁਸੀਂ ਧਿਆਨ ਨਾਲ ਮੇਰੀ ਗੱਲ ਕੱਲ ਹੋ ਜਾਂਦੀ ਨਾ ਤੇ ਆਪਾਂ ਉਹ ਹੀਮੀ ਇੱਥੇ ਬੁਲਵਾ ਲੈਣੀ ਸੀ ਅਜ਼ੀਜ਼ ਹੋਏ ਆਪਣੇ ਹੁੰਦੇ ਕੈਨੇਡਾ ਅਮਰੀਕਾ ਹਾਂਜੀ ਕਮ ਅਜ਼ ਕਮ ਮੇਰਾ ਖਿਆਲ ਹੈ ਕਿ ਕੋਈ 15ਵਾਂ 16ਵਾਂ ਆਪਣੇ ਨਾ ਦੋਸਤ ਅਹਿਬਾਬ ਆਏ ਆ ਅੱਜ ਤੁਹਾਡੀ ਸ਼ਕਲ 'ਚ ਹਾਂਜੀ ਇੱਥੇ ਸਾਡੇ ਕੋਲ ਉਹ ਸਾਡੇ ਅਸਲ ਭਾਈ ਵੱਡੇ ਨਾ ਉਹ ਫੌਤ ਹੋ ਗਏ ਹੋਏ 10 ਸਾਲ ਹੋਏ ਉਹਨਾਂ ਨੂੰ ਬੜਾ ਸ਼ੌਕ ਸੀ ਇੰਡੀਆ ਤਲਕ ਰੱਖਣ ਦਾ ਸਰਦਾਰਾਂ ਨਾਲ ਹਾਂਜੀ ਉਹਨਾਂ ਦੀ ਬਹੁਤ ਜ਼ਿਆਦਾ ਜਾਣਕਾਰੀ ਸੀ ਸਾਡੀ ਨਿਸਬਤ ਨਾ ਈਵਨ ਕਿ ਮਤਲਬ ਮੇਰੇ ਦਾਦਾ ਜੀ ਮਰਹੂਮ ਦੇ ਜਿਹੜੇ ਬਚਪਨ ਦੇ ਦੋਸਤ ਸੀ ਪੈਹੀ ਪਾਲਟੇ ਦੇ ਉਹ ਵੀ ਆਏ ਹੋਏ 2016 ਚ ਸਾਡੇ ਉਹ ਔਰ ਉਹਨਾਂ ਦਾ ਬੇਟਾ ਹੁਣ ਤਾਂ ਬਾਬਾ ਸਾਹਿਬ ਤੁਸੀਂ ਮੁਕਾਲਦਾ ਖਾ ਗਏ ਆ ਅਸੀਂ ਮੁੰਡੇ ਨੂੰ ਅੱਜ ਪੱਗ ਬਣਾ ਕੇ ਲਿਆਂਦੀ ਸੀਗੀ ਅੱਛਾ ਹਾਂ ਮੈਂ ਅੱਗੇ ਹੀ ਕਹਿ ਰਿਹਾ ਅੱਛਾ ਮੈਂ ਤੁਹਾਨੂੰ ਨਾ ਯਕੀਨ ਕਰੋ ਉਹ ਮੈਂ ਇਸ ਤੋਂ ਨਾ ਪੁੱਛਿਆ ਮੈਂ ਕਿਹਾ ਐਵੇਂ ਉਹਨਾਂ ਦੀ ਦਿਲ ਆਜ਼ਾਰੀ ਨਾ ਹੋਵੇ ਯਕੀਨ ਕਰੋ ਮੈਂ ਨਾ ਮੈਨੂੰ ਫੌਰੀ ਇਹ ਪਈ ਮੁਲਾਕਾਤ ਮੈਂ ਕਿਹਾ ਦੇਖਿਆ ਲੱਗਦਾ ਇਹ ਹੋਰ ਕਹਿ ਰਿਹਾ ਵੀ ਮੈਂ ਕਹਾਂ ਕਿ ਉਹ ਫਲਾਣੇ ਤਾਂ ਨਹੀਂ ਤੇ ਕੀ ਕਹਿਣਗੇ ਮੈਂ ਤੋਂ ਥੋੜਾ ਜਿਹਾ ਨਾ ਖੁਦ ਨਰਵਸ ਹੋਇਆ ਨਹੀਂ ਉਹ ਨਾਨਾ ਜੀ ਮੇਰੇ ਨਾ ਚਬਾਰੇ ਵਾਲੇ ਕਲਹਾਂਦੇ ਸੀ ਭਗੌਰਾਂ ਚ ਉਹਨਾਂ ਦਾ ਵਾਲਦ 1914 ਚ ਸਨ ਫਰਾਂਸਿਸਕੋ ਚਲਾ ਗਿਆ ਸੀ 1914 ਚ ਖੁਸ਼ਹਾਲ ਸੀਗੇ ਨਾਨਾ ਜੀ ਉਹਨਾਂ ਵਕਤਾਂ ਜਦੋਂ ਪੈਸੇ ਆਉਂਦੇ ਸੀ ਠੀਕ ਹੈ ਜੀ ਪਣਤਾਂ ਵਾਲੀ ਹੱਟੀ ਕਪਲ ਦੇ ਵਾਲੀ 100 ਫੁੱਟ ਤੇ ਇਹਨਾਂ ਤੋਂ ਉਹ ਗਲੀ 'ਚ ਬਿਲਕੁਲ ਵੀ ਉਹਨਾਂ ਮੋਰੇ ਤਾਂ ਇਹ ਪਣਤ ਨਿਕਲਾ ਤਾਂ ਇਹ ਕਰਦੇ ਆ ਸਾਰੇ ਸਾਨੂੰ ਪਤਾ ਅਸੀਂ ਸੁਣਿਆ ਹੋਇਆ ਆਪਣੇ ਨਾਨਾ ਜੀ ਉਹਨਾਂ ਤੋਂ ਬਹੁਤ ਹਾਂਜੀ ਉਹਨਾਂ ਦਾ ਜ਼ਿਕਰ ਹਾਂਜੀ ਨੈਸ਼ਨਲ ਸਿਟੀਜ਼ਨ ਪਾਸਪੋਰਟ ਉੱਥੋਂ ਦੇ ਅਗਲੀ ਵਾਰੀ ਆਉਣਾ ਨਾ ਅੱਛਾ ਆ ਹੀ ਮੇਰਾ ਦਾ ਘਰ ਇੱਥਾਂ ਰੌਲਾ ਪਾ ਲੈਣਾ ਆਪਾਂ ਮੈਂ ਕਹਾਂ ਜੀ ਰੌਲਾ ਕੀ ਇੱਥੇ ਸਪੀਕਰ ਲਾ ਦਾਂਗੇ ਵੱਡਾ ਇੱਥੇ ਰੌਲਾ ਪਾ ਲੈਣਾ ਆਪਾਂ ਲਓ ਜੀ ਮੈਂ ਇੱਧਰ ਲੈ ਕੇ ਜਾਣਾ ਆਪਣੇ ਕੋਲ ਬਣਾਓ ਤਾਂ ਸਾਡੀ ਰਾਣਾ ਤਲਾ ਸਾਹਿਬ ਦੇ ਘਰ ਆਏ ਸੀਗੇ ਜੀ ਇੱਥੋਂ ਹੁਣ ਅਸੀਂ ਅੱਗੇ ਜਾਣਾ ਆ ਕਿਹੜੇ ਪਿੰਡ ਜਾਣਾ 118 ਵਿੱਚ ਤੇ ਉਹ ਹਾਂ ਬਿਗੋਰੀਆਂ ਦਾ ਪਿੰਡ ਆ ਜੀ ਤੇ ਇਹ ਵਲੌਗ ਅਸੀਂ ਇੱਥੇ ਖਤਮ ਕਰ ਦੇਣਾ ਉਹ ਵਲੌਗ ਆਪਾਂ ਨਵੇਂ ਸਿਰੋਂ ਸ਼ੁਰੂ ਕਰਾਂਗੇ ਕਾਫੀ ਲੈਂਥੀ ਹੋ ਗਿਆ ਤੇ ਸਾਡੇ ਨਾਲ ਜੁੜੇ ਰਹੋ ਜੀ ਇੱਥੇ ਅਸੀਂ ਇੱਕ ਹੁਣ ਗਰੁੱਪ ਫੋਟੋ ਲੈਣੀ ਹੈ ਉਸ ਤੋਂ ਬਾਅਦ ਅਸੀਂ ਅਗਲੇ ਪਿੰਡ ਨਿਕਲ ਜਾਣਾ ਟੀਆਰ ਕੋਹਲੀ ਸਾਹਿਬ ਪੂਰੇ ਮੋਸ਼ਨ ਦੇ ਵਿੱਚ ਆ ਜੀ ਜੁੜੇ ਰਹੋ ਜੀ ਰੱਬ ਰਾਖਾ